ਔੜਿਆਂ ਦੀ ਮਹਿਫਲ ਦਾ ਆਪਣਾ ਸਵਾਦ ਏ ਤੇ ਸਜਣਾ ਦੇ ਨਾਲ ਇਹ ਨਗਰੀ ਆਬਾਦ ਏ ਤੇ ਸਜਣਾ 'ਚ ਹੁੰਦਾ ਹਰ ਬੰਦਾ ਹੀ ਆ ਕੇ ਸ਼ਾਦ ਏ ਤੇ ਇਹੋ ਜੀ ਮਹਿਫਲ ਫੇ ਹਮੇਸ਼ਾ ਰਹਿੰਦੀ ਯਾਦ ਏ। ਲਓ ਜੀ ਆ ਚੌਰੀ ਖਾਲਦ ਲੰਮਾ ਇਹਦੀ ਸਰਤੋੜ ਕੋਸ਼ਿਸ਼ ਨਾਲ ਕਮ ਅਜ਼ ਕਮ ਇਹਦੀ ਕੋਈ 6 ਮਹੀਨੇ 7 ਮਹੀਨੇ ਦੀ ਐਫਰਟ ਆ, ਕੋਸ਼ਿਸ਼ ਆ, ਜੱਦੋ ਜਹਿਦ ਆ। ਇੰਨੀ ਲੰਮੀ ਜੱਦੋਜਹਿਦ ਦੇ ਨਾਲ ਅੱਜ ਜੀ ਇਹ ਖਰੌੜਿਆਂ ਦੀ ਡਿਸ਼ ਬਣਵਾਉਣ 'ਚ ਕਾਮਯਾਬ ਹੋ ਗਿਆ। ਇੱਧਰ ਚੌਰੀ ਕਯੂਮ ਬੈਠਾ ਤੇ ਲੱਖ ਜਾਨ ਛਡਾਈ ਇਹਨੇ, ਲੇਕਿਨ ਫਿਰ ਕਾਬੂ ਆ ਹੀ ਗਿਆ। ਅੱਛਾ, ਕਿੰਨੀ ਕੁ ਦੇਰ ਬੰਦਾ ਜਾਨ ਛਡਾ ਸਕਦਾ ਵਾ? ਬੰਦੇ ਜਦੋਂ ਨੇਕ ਨਿਯਤੀ ਨਾਲ ਪੱਕ ਕਰਕੇ ਮਗਰ ਲੱਗ ਜਾਣ, ਲੈ ਡਿੱਗਦੇ ਆ ਕੁਛ ਨਾ ਕੁਛ। ਤੇ ਚੌਰੀ ਖਾਲਦ ਲੰਮਾ ਜੀ ਇਹਨੂੰ ਮੈਂ ਹੁਣ ਚਾਹ ਫੜਾਉਣ ਲੱਗਾ ਸੀ ਤੇ ਮੈਨੂੰ ਇੰਜ ਪੈ ਗਿਆ ਜਿਵੇਂ ਪਤਾ ਨਹੀਂ ਮੈਂ ਕੋਈ ਕਸੂਰ ਕਰ ਦਿੱਤਾ ਵਾ। ਯਕੀਨ ਕਰੋ ਇਹ ਬੰਦੇ ਨੇ ਚਾਹ ਕਦੀ ਨਹੀਂ ਛੱਡੀ, ਲੇਕਿਨ ਅੱਜ ਖਰੌੜੇ ਇਹਨੂੰ ਪੈ ਨਜ਼ਰ ਆਉਂਦੇ ਸੀ। ਜਦੋਂ ਚਾਹ ਦੀ ਪਿਆਲੀ ਇਹਦੇ ਸਾਹਮਣੇ ਗਈ, ਇੰਨਾ ਇਦਾਂ ਤਬਕਿਆ ਜਿਵੇਂ ਪਤਾ ਨਹੀਂ ਕੀ ਹੋ ਗਿਆ ਵਾ। ਆਹ ਹੁਣ ਬੈਠਾ ਵਾ ਭਾਈ ਜੀ ਇੰਤਜ਼ਾਰ 'ਚ। ਇਹ ਦੇਖ ਲਓ, ਆ ਇੱਕ ਡੱਬਾ ਤੇ ਆ ਕੀ ਇਹਨੂੰ ਕਹਿੰਦੇ ਆ, ਹਾਟ ਪਾ ਇੱਕ ਆ ਗਿਆ ਵਾ। ਬਰਤਨ ਆਉਣੇ ਸ਼ੁਰੂ ਹੋ ਗਏ ਆ। ਇੰਤਜ਼ਾਰ ਦੀਆਂ ਘੜੀਆਂ ਇਹਦੀਆਂ ਖਤਮ ਹੋ ਰਹੀਆਂ ਵਾ ਤੇ ਜਨਾਬ ਤੁਸੀਂ ਬੜੀ ਜਲਦੀ ਜਨਾਬ ਇਹ ਖਰੌੜਿਆਂ ਦੀ ਡਿਸ਼ ਜਿਹੜੀ ਹੈਗੀ ਇਹਦਾ ਇਫਤਤਾਹ ਹੋ ਜਾਏਗਾ। ਤੇ ਲੰਮੀ ਕੋਸ਼ਿਸ਼ ਤੋਂ ਬਾਅਦ ਜਨਾਬ ਦੇਖੋ ਉਹ ਟੁਰੇ ਹੋਏ ਬੰਦੇ ਆਖਰ ਮੰਜ਼ਲਾਂ ਤੇ ਪਹੁੰਚ ਜਾਂਦੇ। ਇਹ ਨਹੀਂ ਹੋ ਸਕਦਾ ਕਿ ਤੁਸੀਂ ਮਿਹਨਤ ਕਰੋ ਕਾਮਯਾਬੀਆਂ ਨਾ ਮਿਲਣ, ਤੇ ਕਾਮਯਾਬੀਆਂ ਮਿਲ ਜਾਂਦੀਆਂ ਵਾ। ਆਹ ਦੇਖ ਲਓ ਭਾਈ ਜੀ, ਇਹ ਅਸਲ 'ਚ ਇਹ ਦੇਸੀ ਯਾਰ, ਇਹ ਦੇਸੀ ਘਿਓ ਦਾ ਮਾਲ ਆ। ਯਕੀਨ ਕਰ ਲਓ ਇਹਦੇ 'ਚ ਡਾਲਡਾ ਹੈ ਨਹੀਂ, ਇੱਕ ਕਤਰਾ ਵੀ ਇਹਦਾ ਡਾਲਡੇ ਦਾ ਨਹੀਂ ਹੈਗਾ। ਅੱਛਾ, ਮਕਸਦ ਇਹ ਨਹੀਂ ਹੈਗਾ ਕਿ ਅਸੀਂ ਕੋਈ ਤੁਹਾਨੂੰ ਵਹਾ ਰਹੇ ਹਾਂ, ਕੋਈ ਐਸੀ ਗੱਲ ਕਰ ਰਹੇ ਹਾਂ, ਐਸੀ ਗੱਲ ਨਹੀਂ ਕਰ ਰਹੇ। ਅੱਛਾ, ਅਸੀਂ ਸਿਰਫ ਇਹ ਦੱਸ ਰਹੇ ਹਾਂ ਕਿ ਕਿਉਂਕਿ ਅੱਜ ਨਿਯਾਬ ਹੋ ਗਿਆ ਨਾ, ਪਹਿਲੇ ਡਾਕਟਰ ਨੇ ਸਾਡੀ ਮੱਤ ਮਾਰਤੀ ਦੇਸੀ ਨਾ ਖਾਓ, ਕੁਕਿੰਗ ਆਇਲ ਖਾਓ। ਅੱਜ ਕੰਪਨੀਆਂ ਪੈਸੇ ਨਹੀਂ ਦੇ ਰਹੀਆਂ, ਅੱਜ ਸਾਨੂੰ ਕਹਿ ਰਹੇ ਫਿਰ ਦੇਸੀ ਖਾਓ। ਮੈਂ ਤੁਹਾਨੂੰ ਤਾਂ ਹਾਰਿਆ ਚੌੜੀ ਤਾਹਰ ਵੀ ਆ ਪਹੁੰਚ ਗਿਆ ਰਸਤੇ 'ਚ, ਇਹਨੂੰ ਆਖਿਆ ਸੀ ਇਹ ਵੀ ਇਸ ਕੋਸ਼ਿਸ਼ 'ਚ ਤਕਰੀਬਨ ਸ਼ਾਮਲ ਰਿਹਾ। ਇਹ ਤੁਸੀਂ ਦੇਖ ਲਓ, ਇਹ 2-3 ਸਾਲ ਪਹਿਲੇ ਇਹਦੀ ਸਿਹਤ ਇਹ ਤੋਂ 3 ਗੁਣਾ ਜ਼ਿਆਦਾ ਸੀ। ਹੁਣ ਇਹ ਪਰਹੇਜ਼ ਨੇ ਦਾ ਹਾਲ ਕਰ ਦਿੱਤਾ। ਉਹ ਮੇਰੇ ਦੇਸ਼ ਦੇ ਵਾਸੀਓ, ਪਰਹੇਜ਼ ਕਰੋ। ਮੈਂ ਕਹਿੰਦਾ ਮੈਂ ਪਰਹੇਜ਼ ਦੇ ਹੱਕ 'ਚ ਹਾਂ, ਲੇਕਿਨ ਇੰਨਾ ਪਰਹੇਜ਼ ਨਾ ਕਰੋ ਕਿ ਆਪਣੀ ਜਾਨ ਤੋਂ ਹੀ ਚਲੇ ਜਾਓ। ਕਯੂਮ ਸਾਹਿਬ, ਪਰਹੇਜ਼ ਇਸ ਲੈਵਲ ਤੇ ਨਾ ਲੈ ਜਾਓ ਕਿ ਤੁਸੀਂ ਹਿਲਣੋਂ ਹੀ ਆਵਾਜ਼ਾਰ ਹੋ ਜਾਓ। ਆਹ ਵੇਖ ਲਓ, ਕੋਲੈਸਟਰੋਲ ਤੇ ਯੂਰਿਕ ਐਸਿਡ ਦਾ ਸਤਾਇਆ ਹੋਇਆ ਬੰਦਾ। ਯਕੀਨ ਕਰੋ ਤੁਸੀਂ ਇਹਦੀ ਪੁਰਾਣੀ ਫੋਟੋ ਵੇਖ ਲਓ, ਇੰਜ ਲੱਗਦਾ ਵਾ ਜਿਵੇਂ ਭਲਵਾਨ, ਤੇ ਅੱਜ ਇੰਜ ਲੱਗਦਾ ਜਿਵੇਂ ਕਾਂਗੜੀ ਹੈ। ਅੱਛਾ, ਇਹਦਾ ਕਿਹਨੇ ਹਾਲ ਕੀਤਾ? ਕਿਸੇ ਬਿਮਾਰੀ ਨੇ ਨਹੀਂ ਕੀਤਾ। ਇਹਦਾ ਹਾਲ ਕੀਤਾ ਹੈਗਾ ਸਿਰਫ ਪਰਹੇਜ਼ ਨੇ। ਵੀ ਆਹ ਸ਼ੈ ਨਹੀਂ ਖਾਣੀ, ਆਹ ਸ਼ੈ ਨਹੀਂ ਖਾਣੀ, ਆਹ ਸ਼ੈ ਨਹੀਂ ਖਾਣੀ। ਹਰ ਸ਼ੈ ਨੂੰ ਹੱਥ ਹੀ ਮਾਰੀ ਗਿਆ। ਹਾਂ, ਹੱਥ ਮਾਰੀ ਗਿਆ ਹਰ ਸ਼ੈ ਨੂੰ। ਅੱਛਾ, ਹਰ ਸ਼ੈ ਨੂੰ ਹੱਥ ਮਾਰੀ ਗਿਆ ਤੇ ਸਿਹਤ ਨੇ ਇਹਨੂੰ ਹੱਥ ਮਾਰਤਾ। ਉਹਨੇ ਕਿਹਾ ਚੱਲ ਬਈ। ਅੱਛਾ, ਹੁਣ ਜਦੋਂ ਵੀ ਉਹ ਹਵਾ ਦਾ ਬੁੱਲਾ ਆਉਂਦਾ ਇੱਦਾਂ ਫੜ ਕੇ ਖਲੋ ਜਾਂਦਾ ਜਿਹੜੀ ਸ਼ੈ ਦੇ ਕੋਲ ਹੁੰਦੀ। ਤੇ ਅੱਜ ਅਸੀਂ ਇਹਨੂੰ ਕੋਸ਼ਿਸ਼ ਕਰਕੇ ਲਿਆਏ ਆ ਕਿ ਅੱਜ ਇਹਨੂੰ ਖਰੌੜੇ ਦੇਸੀ ਘਿਓ ਦੇ ਖਵਾਉਣੇ ਆ, ਤਾਂ ਕਿ ਜਿਹੜਾ ਕੋਲੈਸਟਰੋਲ ਤੇ ਯੂਰਿਕ ਐਸਿਡ ਦਾ ਰੌਲਾ ਇਹਦਾ ਹਮੇਸ਼ਾ ਵਾਸਤੇ ਨਿਕਲ ਜਾਵੇ। ਤੇ ਲਓ ਜੀ, ਇਫਤਤਾਹ ਕਰਦੇ ਆ। ਚੌਰੀ ਨੂਰ ਅਲਾਈ ਸੈਕਟਰੀ, ਉਹਦੇ ਨਾਲ ਅਸੀਂ ਬਸ ਅਫਸੋਸ ਹੀ ਕਰ ਸਕਦੇ ਆ ਕਿ ਉਹਦੇ ਮੂੰਹੋਂ ਆਇਆ ਟੁੱਕ ਹਰ ਜਾਂਦਾ ਵਾ। ਪਤਾ ਨਹੀਂ ਇਹ ਕੀ ਵਜ੍ਹਾ ਵਾ, ਕੋਈ ਨਸੀਬ ਦੀ ਗੱਲ ਜਾਂ ਕਾਹਦੀ ਗੱਲ ਹੀ। ਉਹ ਅੱਜ ਵੀ ਉਹ ਸਾਡੇ 'ਚ ਹੈ ਨਹੀਂ ਦਾ। ਪਰ ਜੀ ਇਹ ਵੱਡੇ ਲੋਕਾਂ ਦਾ ਜ਼ਰਫ ਹੁੰਦਾ ਵਾ। ਇਹ ਵੇਖ ਲਓ ਚੌਰੀ ਜ਼ਾਹਦ ਸਾਹਿਬ ਖੁਦ ਮਹਿਮਾਨਾਂ ਦੀ ਤਵਾਜ਼ਾ ਕਰ ਰਹੇ ਆ। ਇਹ ਵੇਖ ਲਓ ਵੀ ਸਾਦਤ ਆ ਜਿਹਨੂੰ ਹਾਜ਼ਰ ਹੋ ਜਾਵੇ। ਦੇਖ ਲਓ ਜੀ, ਆਏ ਮਹਿਮਾਨਾਂ ਦੀ ਆਪਣੇ ਡੇਰੇ ਤੇ ਖਿਦਮਤ ਕਰਨੀ, ਇਹ ਵੀ ਇੱਕ ਸਾਦਤ ਆ। ਮੈਂ ਕਹਿੰਦਾ ਜਿਹਨਾਂ ਲੋਕਾਂ ਨੂੰ ਨਸੀਬ ਹੋ ਜਾਂਦੀ ਉਹ ਹੀ ਬੜੇ ਲੋਕ ਆ। ਇਹ ਵੇਖ ਲਓ ਜੀ, ਇਹ ਸੋਹਣਾ ਦਹੀਂ ਜਮਾਇਆ ਹੋਇਆ ਆਪਣੇ ਹੱਥੀਂ ਜਨਾਬ ਚੌਰੀ ਜ਼ਾਹਦ ਦਾ ਪੇਸ਼ ਕਰ ਰਿਹਾ। ਚੌਰੀ ਖਾਲਦ ਲੰਮੇ ਨੂੰ ਪੇਸ਼ ਕੀਤਾ, ਕਯੂਮ ਨੂੰ ਪੇਸ਼ ਕਰੇਗਾ। ਤੋ ਅਸਦ ਸਾਹਿਬ ਵੀ ਇੱਧਰ ਆਏ ਬੈਠੇ ਨੇ। ਆਹ ਦੇਖੋ ਜੀ, ਇਹ ਚੌਰੀ ਅਸਦ ਆ ਜੀ, ਇਹ ਚੌਰੀ ਜ਼ਾਹਦ ਦਾ ਨਿੱਕਾ ਸਾਹਿਬ ਦਾ। ਆਹ ਵੇਖ ਲਓ ਜੀ, ਇਹ ਦੇਖੋ ਜੀ। ਇਹ ਹੁਣ ਜਨਾਬ ਅਸੀਂ ਇਹ ਸ਼ੁਰੂ ਕਰਦੇ ਹਾਂ ਤੇ ਦੁਆ ਕਰਿਆ ਜੇ ਅੱਲਾ ਦੀ ਜ਼ਾਤ ਖੈਰ ਵਫੀਅਤ ਰੱਖੇ। ਇਹ ਕਯੂਮ ਆ ਜੀ, ਇਹ ਉਹ ਬੰਦਾ ਜਿਹਨੇ ਬੜੇ ਕਿਆਰੀ ਪਾਣੀ 'ਚ ਰਹੇ, ਲੇਕਿਨ ਓੜਕ ਵਾਰੀ ਆ ਗਈ ਹੈ। ਇਹ ਵਾਰੀ ਆ ਜਾਂਦੀ ਹੈ ਮੱਖਣ ਜਾਣ, ਸਾਰਿਆਂ ਦੀ ਆ ਜਾਏਗੀ। ਚਲੋ ਮੱਖਣ ਜਾਣ ਨੂੰ ਇਜਾਜ਼ਤ ਦਿਓ। ਅਸਲਾਮ ਵਾਲੇਕੁਮ।